ਭਾਈ ਜਗਤਾਰ ਸਿੰਘ ਹਵਾਰੇ ਜਿਹੜੇ ਮਾਤਾ ਜੀ ਨੇ ਬਹੁਤ ਨਾਜ਼ੁਕ ਉਹਨਾਂ ਦੀ ਹਾਲਤ ਆ ਤੇ ਉਹ ਆਪਦੇ ਬੱਚੇ ਨੂੰ ਉਡੀਕ ਰਹੇ ਨੇ। 30-32 ਸਾਲ ਹੋ ਗਏ ਉਹਨਾਂ ਨੂੰ ਜਿਹੜਾ ਹੈਗਾ ਸਲਾਖਾਂ ਪਿੱਛੇ ਬੰਦ ਨੇ। 2 ਦਿਨ ਤਾਂ ਕੋਈ ਜ਼ਿਆਦਾ ਨਹੀਂ ਹੈ। ਜੇ 2 ਦਿਨ ਹੀ ਆਖਰ ਕਰਕੇ ਉਹ ਪੁਲਿਸ ਪ੍ਰਸ਼ਾਸਨ ਨਾਲ ਜਾ ਕੇ ਭਾਈ ਜਗਤਾਰ ਸਿੰਘ ਹਵਾਰੇ ਨੂੰ ਇੱਕ ਵਾਰੀ ਉਹਨਾਂ ਦੇ ਨਾਲ ਮਿਲਾ ਤਾਂ ਸਕਦਾ, ਇੰਨਾ ਤਾਂ ਕਰ ਸਕਦੇ ਨੇ ਨਾ। ਇੱਕ ਹੱਦ ਹੀ ਹੋ ਗਈ ਜਮੀ। ਇੱਥੇ ਕਿਹੜਾ ਕਾਨੂੰਨ ਆ? ਸਿੱਖਾਂ ਵਾਸਤੇ ਹੋਰ ਤੇ ਹੋਰਾਂ ਵਾਸਤੇ ਹੋਰ। ਉੱਥੇ CBI ਨੇ ਹਵਾਲਾ ਦਿੱਤਾ ਵੀ ਜੇ ਇਹਨੂੰ ਪਰੋਲ ਦਿੱਤੀ ਫਰਾਰ ਹੋ ਸਕਦਾ। ਮੈਂ ਕਹਿੰਦਾ ਮੈਂ ਐਸੀ ਲੱਖ ਲਾਹਣਤ ਮੈਂ CBI ਤੇ ਇਹ ਜੀ ਸਿਸਟਮ ਤੇ। ਜਿਹੜੇ ਬੰਦੇ ਨੇ ਸਜ਼ਾ ਭੁਗਤ ਲਈ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਗੱਲ ਕਰਦਿਆਂ ਨੂੰ ਉੱਥੇ ਇਹ ਵੀ ਉਹ ਫਰਾਰ ਹੋ ਜਾਊਗਾ। ਉਹ ਤੁਹਾਨੂੰ ਤਾਂ ਰਿਹਾ ਕਰ ਦੇਣਾ ਚਾਹੇ ਤੁਸੀਂ ਕਹੋ ਵੀ ਇਹਨੂੰ ਰਿਹਾ ਕਰੋ, ਉਹਦਾ ਰਾਈਟ ਬਣਦਾ। ਇੱਕ ਪਾਸੇ ਰਾਮ ਰਹੀਮ ਬਲਾਤਕਾਰ ਦੇ ਦੋਸ਼ ਨੇ, ਮਰਡਰ ਕੇਸ ਦੇ ਦੋਸ਼ ਆ ਉਹਦੇ ਉੱਤੇ। ਉਹ ਜੇ ਉਹ ਭੱਜ ਗਿਆ ਫਿਰ ਅਸੀਂ ਪੁੱਛਣਾ ਚਾਹੁੰਦੇ ਹਾਂ, ਜੇ ਉਹ ਫਰਾਰ ਹੋ ਗਿਆ ਫਿਰ ਉਹਨੂੰ 30 ਦਿਨ ਦੇ ਦਿੰਦੇ ਆਪਣੇ ਚੱਕ ਕੇ ਪਰੋਲ। ਸਿਰਫ ਵੋਟਾਂ ਦਾ ਸਿਸਟਮ ਆ, ਉਹ ਇਹਨਾਂ ਦਾ ਜਮਾਈ ਲੱਗਦਾ। ਹੁਣ ਸਾਨੂੰ ਸਮਝ ਲੈਣਾ ਚਾਹੀਦਾ ਵੀ ਜਿਹੜੇ ਸਿੱਖ ਨੇ ਵੀ ਇੱਥੋਂ ਦਾ ਜਿਹੜਾ ਨਿਜ਼ਾਮ ਆ ਉਹ ਕਿਸ ਤਰ੍ਹਾਂ ਸਾਨੂੰ ਜਲੀਲ ਕਰ ਰਿਹਾ। ਇਹ ਜਲੀਲ ਹੀ ਆ ਸਾਨੂੰ। ਅਸੀਂ ਇੱਥੋਂ ਦੇ ਵੋਟਰ ਨਾਲ, ਅਸੀਂ ਇੱਥੇ ਦੇ ਵਸਿੰਦੇ ਹਾਂ, ਸਾਨੂੰ ਜਲੀਲ ਕੀਤਾ ਜਾ ਰਿਹਾ ਵਾਰ-ਵਾਰ। ਇਹ ਸਰਕਾਰਾਂ ਨੇ, ਚਾਹੇ ਪੰਜਾਬ ਸਰਕਾਰ ਆ, ਉਹ ਵੀ ਲਿਖ ਕੇ ਦੇ ਦਿੰਦੀ ਆ ਵੀ ਭਾਈ ਜਗਤਾਰ ਸਿੰਘ ਹਵਾਰੇ ਤੋਂ ਖਤਰਾ ਜੇ ਬਾਹਰ ਆਉਂਦਾ। ਸੈਂਟਰ ਸਰਕਾਰ ਆ, ਉਹ ਵੀ ਛੱਡਣਾ ਨਹੀਂ ਚਾਹੁੰਦੀ। ਸਿਰਫ ਸਿਆਸਤ ਜਿਹੜੀ ਹੈਗੀ ਨੇ ਉਹ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ 'ਤੇ ਹੋ ਰਹੀ ਆ। ਚਾਹੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਛੱਡ ਕੇ ਦੇਖ ਲੈਣ, ਚਾਹੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਛੱਡਣਾ। ਜਿਸ ਦਿਨ ਬਾਹਰ ਆ ਗਏ ਉਹ, ਜਿਹੜੀ ਇੱਥੋਂ ਦੀ ਸਿਆਸਤ ਆ, ਧਾਰਮਿਕ ਅਤੇ ਰਾਜਨੀਤਿਕ, ਉਹ ਇਹਨਾਂ ਜਿਹੜੇ ਅਖੌਤੀ ਹੁਣ ਚੌਧਰਾਂ ਕਰਦੇ ਫਿਰਦੇ ਨੇ, ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ, ਕੁੱਟਿਆ, ਮਾਰਿਆ, ਇਹਨਾਂ ਕੋਲ ਰਹਿਣੀ ਨਹੀਂ ਹੈਗੀ। ਇਹਨਾਂ ਨੂੰ ਇਹੀ ਗੱਲ ਸਤਾਉਂਦੀ ਆ। ਇਹ ਵਾਰ-ਵਾਰ ਰੋੜਾ ਇਹੀ ਬਣਦੇ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਤਕਰੀਬਨ 29 ਸਾਲ ਤੋਂ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਸਰਬੱਤ ਖਾਲਸਾ ਦੇ ਵੱਲੋਂ ਥਾਪੇ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ। ਉਹਨਾਂ ਦੇ ਮਾਤਾ ਜੀ ਦੀ ਜਿਹੜੀ ਤਬੀਅਤ ਹੈ ਨਸਾਜ਼ ਨਹੀਂ ਜ਼ਿਆਦਾ ਉਮਰ ਹੋਣ ਦੇ ਕਾਰਨ, ਤਾਂ ਇਸੇ ਨੂੰ ਲੈ ਕੇ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਦੇ ਪੈਰੋਲ ਦੇ ਬਾਬਤ ਬਹੁਤ ਸਾਰਾ ਜਿਹੜਾ ਸਮੇਂ-ਸਮੇਂ ਤੇ ਕੋਰਟ ਨੂੰ ਲੈ ਕੇ ਰੁਖ ਕੀਤਾ ਗਿਆ। ਪਰ ਹਾਲ ਦੇ ਵਿੱਚ ਹਾਈ ਕੋਰਟ ਦੇ ਵਿੱਚ ਵੀ ਇੱਕ ਬਿਲਕੁਲ ਨਵੀਂ ਜਿਹੜੀ ਤਾਜ਼ਾ ਸੁਣਵਾਈ ਹੋਈ ਹੈ। ਤਾਂ ਇਸੇ ਮਾਮਲੇ ਦੇ ਵਿੱਚ ਜਿਹੜਾ ਸਰਕਾਰ ਦੇ ਵੱਲੋਂ ਵੀ ਇੱਕ ਪੱਖ ਰੱਖਿਆ ਗਿਆ, ਜਿਹੜੀਆਂ ਸਰਕਾਰ ਦੀਆਂ ਏਜੰਸੀਆਂ ਨੇ ਉਹਨਾਂ ਦੇ ਵੱਲੋਂ ਵੀ ਜਿਹੜੇ ਪੱਖ ਰੱਖੇ ਗਏ ਨੇ। ਤੇ ਖਾਸ ਤੌਰ ਤੇ ਇਸੇ ਸੰਜੀਦਾ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਵੱਲੋਂ ਕਾਰਵਾਈ ਨੂੰ ਮੁਲਤਵੀ ਕਰ ਦਿੱਤਾ ਗਿਆ। 3 ਜੂਨ ਦਾ ਜਿਹੜਾ ਹੋ ਸਕਦਾ ਕਿ ਕੋਈ ਡਿਸੀਜਨ ਆਵੇ, 3 ਜੂਨ ਨੂੰ ਕੀ ਇਹਦਾ ਸਿੱਟਾ ਨਿਕਲ ਸਕਦਾ ਹੈ, ਇਹ ਵੀ ਤਮਾਮ ਸਾਰੀਆਂ ਕਿਆਸ ਰਹੀਆਂ ਨੇ। ਤੇ ਖਾਸ ਤੌਰ ਤੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਮੌਜੂਦ ਆ ਤਾਂ ਇਸ ਵੇਲੇ ਸਿੱਖ ਪੰਥ ਦੇ ਵੱਲੋਂ ਵੱਡਾ ਸੰਘਰਸ਼ ਵੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਕੀਤਾ ਜਾ ਰਿਹਾ ਹੈ। ਸਾਡੇ ਨਾਲ ਸਿੰਘ ਸਾਹਿਬ ਬਾਬਾ ਰਾਜਾ ਰਾਜ ਸਿੰਘ ਹੈ, ਗੱਲਬਾਤ ਕਰਦੇ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਸਭ ਤੋਂ ਪਹਿਲਾਂ ਤਾਂ ਇਹੀ ਤੁਹਾਡਾ ਡਾਇਰੈਕਟ ਚਾਹਾਂਗੇ ਕਿ ਜਿਸ ਤਰੀਕੇ ਦੇ ਨਾਲ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਭਾਈ ਜਗਤਾਰ ਸਿੰਘ ਹਵਾਰਾ ਦੇ ਜਿਹੜੇ ਮਾਤਾ ਜੀ ਨੇ, ਉਹਨਾਂ ਦੀ ਤਬੀਅਤ ਠੀਕ ਨਹੀਂ, ਤਾਂ ਉਹਨਾਂ ਦੀ ਪੈਰੋਲ ਨੂੰ ਲੈ ਕੇ ਪਟੀਸ਼ਨ ਦਾਇਰ ਹੋਈ ਸੀ। ਕੱਲ੍ਹ ਸੁਣਵਾਈ ਹੋਈ ਹੈ ਤਕਰੀਬਨ 25 ਤਰੀਕ ਦੇ ਦਰਮਿਆਨ। ਤਾਂ ਕਿਵੇਂ ਦੇਖਦੇ ਹੋ ਜੀ ਇਹਨਾਂ ਤਮਾਮ ਸਾਰੀਆਂ ਚੀਜ਼ਾਂ ਨੂੰ ਜਿਹੜਾ ਸਰਕਾਰ ਦੀਆਂ ਏਜੰਸੀਆਂ ਦੇ ਵੱਲੋਂ ਪੱਖ ਰੱਖਿਆ ਗਿਆ? ਦੇਖੋ 7 ਜਨਵਰੀ 2023 ਤੋਂ ਲਗਾਤਾਰ ਜਿਹੜਾ 3.5 ਸਾਲਾਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਚੱਲ ਰਿਹਾ। ਜਿਹੜੇ ਕੱਲ੍ਹ ਦੀ ਗੱਲ ਆ ਵੀ ਪਟੀਸ਼ਨ ਪਾਈ ਸੀ, ਦੇਖੋ ਭਾਈ ਜਗਤਾਰ ਸਿੰਘ ਹਵਾਰੇ ਜਿਹੜੇ ਮਾਤਾ ਜੀ ਨੇ ਬਹੁਤ ਨਾਜ਼ੁਕ ਉਹਨਾਂ ਦੀ ਹਾਲਤ ਆ ਤੇ ਉਹ ਆਪਦੇ ਬੱਚੇ ਨੂੰ ਉਡੀਕ ਰਹੇ ਨੇ। 30-32 ਸਾਲ ਹੋ ਗਏ ਉਹਨਾਂ ਨੂੰ ਜਿਹੜਾ ਹੈਗਾ ਸਲਾਖਾਂ ਪਿੱਛੇ ਬੰਦ ਨੇ। ਤੇ ਇੱਕ ਪਟੀਸ਼ਨ ਪਾਈ ਆ ਵੀ ਉਹਨਾਂ ਨੂੰ ਪਰੋਲ ਮਿਲਣੀ ਚਾਹੀਦੀ ਆ। 2 ਦਿਨ ਦੀ ਘੱਟ ਤੋਂ 2 ਦਿਨ ਤਾਂ ਕੋਈ ਜ਼ਿਆਦਾ ਨਹੀਂ ਹੈ ਜੀ। ਜੇ 2 ਦਿਨ ਹੀ ਆਖਰ ਕਰਕੇ ਉਹ ਪੁਲਿਸ ਪ੍ਰਸ਼ਾਸਨ ਨਾਲ ਜਾ ਕੇ ਭਾਈ ਜਗਤਾਰ ਸਿੰਘ ਹਵਾਰੇ ਨੂੰ ਇੱਕ ਵਾਰੀ ਉਹਨਾਂ ਦੇ ਨਾਲ ਮਿਲਾ ਤਾਂ ਸਕਦਾ, ਇੰਨਾ ਤਾਂ ਕਰ ਸਕਦੇ ਨੇ ਨਾ। ਇੱਕ ਹੱਦ ਹੀ ਹੋ ਗਈ ਜਮੀ। ਇੱਥੇ ਕਿਹੜਾ ਕਾਨੂੰਨ ਆ? ਸਿੱਖਾਂ ਵਾਸਤੇ ਹੋਰ
ਤੇ ਹੋਰਾਂ ਵਾਸਤੇ ਹੋਰ ਜਿਹੜੇ ਚੰਗੇ ਇਹਨਾਂ ਦੇ ਕੋਈ ਹੋਰ ਅਫਸਰ ਚਾਹੀ ਆ ਉਹ ਜਿਹੜਾ ਕੁਛ ਮਰਜ਼ੀ ਆਪਦੀ ਜਿਹੜੀ ਇਹਨਾਂ ਦੇ ਨਾਲ ਹਾਮੀ, ਪਰ ਜਿੱਥੇ ਵੋਟਾਂ ਨੇ ਉੱਥੇ ਜਦੋਂ ਜੀ ਕਰਦਾ ਪਰੋਲਾਂ ਦੇ ਜਾਂਦੀਆਂ ਨੇ। ਮੈਨੂੰ ਇੱਕ ਗੱਲ ਦੱਸੋ, ਉੱਥੇ CBI ਨੇ ਹਵਾਲਾ ਦਿੱਤਾ ਵੀ ਜੇ ਇਹਨੂੰ ਪਰੋਲ ਦਿੱਤੀ ਫਰਾਰ ਹੋ ਸਕਦਾ। ਮੈਂ ਕਹਿੰਦਾ ਮੈਂ ਐਸੀ ਲੱਖ ਲਾਹਣਤ ਮੈਂ CBI ਤੇ ਇਹ ਜੀ ਸਿਸਟਮ ਤੇ। ਜਿਹੜੇ ਬੰਦੇ ਨੇ ਸਜ਼ਾ ਭੁਗਤ ਲਈ, ਤੁਸੀਂ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਗੱਲ ਕਰਦਿਆਂ ਨੂੰ ਉੱਥੇ ਵੀ ਉਹ ਫਰਾਰ ਹੋ ਜਾਊਗਾ। ਉਹ ਤੁਹਾਨੂੰ ਤਾਂ ਰਿਹਾ ਕਰ ਦੇਣਾ ਚਾਹੇ, ਤੁਸੀਂ ਕਹੋ ਵੀ ਇਹਨੂੰ ਰਿਹਾ ਕਰੋ, ਉਹਦਾ ਰਾਈਟ ਬਣਦਾ। ਕੋਈ ਬੰਦੀ ਸਿੰਘ ਭਾਈ ਆਪਣੇ ਪਰਮਜੀਤ ਸਿੰਘ ਉਹਦੀ ਜਿਹੜੀ ਪਰੋਲ ਬਣਦੀ ਉਹਦੀ ਵੀ ਰਿਹਾਈ ਬਣਦੀ ਆ, ਕਿਉਂ ਨਹੀਂ ਉਹ ਛੱਡ ਰਹੇ? ਦੇਖੋ ਗੱਲ ਇਹ ਆ, ਇੱਕ ਪਾਸੇ ਰਾਮ ਰਹੀਮ ਬਲਾਤਕਾਰ ਦੇ ਦੋਸ਼ ਨੇ, ਮਰਡਰ ਕੇਸ ਦੇ ਵਿੱਚ ਦੋਸ਼ ਆ ਉਹਦੇ ਉੱਤੇ। ਉਹ ਜੇ ਉਹ ਭੱਜ ਗਿਆ ਫਿਰ ਅਸੀਂ ਪੁੱਛਣਾ ਚਾਹੁੰਦੇ ਹਾਂ, ਜੇ ਉਹ ਫਰਾਰ ਹੋ ਗਿਆ ਫਿਰ ਉਹਨੂੰ ਤੀਏ ਦਿਨ ਦੇ ਦਿੰਦੇ ਵੋਟਾਂ ਆਪਣੇ ਚੱਕ ਕੇ ਪਰੋਲ। ਸਿਰਫ ਵੋਟਾਂ ਦਾ ਸਿਸਟਮ ਆ, ਉਹ ਇਹਨਾਂ ਦਾ ਜਮਾਈ ਲੱਗਦਾ। ਉਹ ਕੀ ਲੱਗਦਾ ਇਹਨਾਂ ਦਾ? ਜਦੋਂ ਉਹਨਾਂ ਨੇ ਭਾਈ ਜਗਤਾਰ ਸਿੰਘ ਹਵਾਰਾ ਉਹਨਾਂ ਨੇ ਸਜ਼ਾ ਕੱਟ ਲਈ ਆ, ਫਿਰ ਰਿਹਾਈ ਦਾ ਇਹਨਾਂ ਨੇ ਕੀ ਕਰਨੀ ਸੀ, ਉਹਨੂੰ ਪਰੋਲ ਦੇਣ 'ਤੇ ਵੀ ਆਨਾਕਾਨੀ ਕਰ ਦਿੰਦੇ, ਕਹਿੰਦੇ ਨੇ ਵੀ ਇਹ ਫਰਾਰ ਹੋ ਜਾਊਗਾ। ਮੈਂ ਕਹਿੰਦਾ ਸਾਡਾ ਸਿਸਟਮ ਜਿਹੜਾ ਹੈਗਾ ਸਰੇ ਹੀ ਪਿਆ। ਦੂਰੇ ਮਾਪਦੰਡ ਬਣਾਏ ਜਾ ਰਹੇ ਨੇ ਸਿੱਖਾਂ ਵਾਸਤੇ। ਉਹਨਾਂ ਦੀ ਰਿਹਾਈ ਦੀ ਪਰੋਲ ਬਣਦੀ ਆ, ਪਰੋਲ ਵੀ ਬਣਦੀ ਆ, ਉਹਨਾਂ ਦੀ ਰਿਹਾਈ ਵੀ ਪੱਕੀ ਬਣਦੀ ਆ। ਅਤੇ ਇਹ ਹੁਣ ਸਾਨੂੰ ਸਮਝ ਲੈਣਾ ਚਾਹੀਦਾ ਵੀ ਜਿਹੜੇ ਸਿੱਖ ਨੇ ਵੀ ਇੱਥੋਂ ਦਾ ਜਿਹੜਾ ਨਿਜ਼ਾਮ ਆ ਉਹ ਕਿਸ ਤਰ੍ਹਾਂ ਸਾਨੂੰ ਜਲੀਲ ਕਰ ਰਿਹਾ। ਇਹ ਜਲੀਲ ਹੀ ਆ ਸਾਨੂੰ। ਅਸੀਂ ਇੱਥੋਂ ਦੇ ਵੋਟਰ ਨਾ, ਅਸੀਂ ਇੱਥੇ ਦੇ ਵਸਿੰਦੇ ਹਾਂ, ਸਾਨੂੰ ਜਲੀਲ ਕੀਤਾ ਜਾ ਰਿਹਾ ਵਾਰ-ਵਾਰ। ਬਾਬਾ ਜੀ, ਇੱਕ ਆਮ ਕਰਕੇ ਵੱਡਾ ਸਵਾਲ ਇਹ ਰਹਿੰਦਾ ਕਿ ਇੱਕ ਪਾਸੇ ਤੇ ਰਾਮ ਰਹੀਮ ਹੈ ਜਿਹੜਾ ਬਲਾਤਕਾਰ ਦੇ ਦੋਸ਼ਾਂ ਦੇ ਤਹਿਤ ਸਜ਼ਾ ਯਾਫਤਾ ਹੈ, ਤਾਂ ਦੂਜੇ ਪਾਸੇ ਜਿਹੜੇ ਬੰਦੀ ਸਿੰਘ ਨੇ ਜਿਨ੍ਹਾਂ ਨੇ ਸਮੇਂ ਦੀ ਨਜ਼ਾਕਤ ਨੂੰ ਪਹਿਚਾਣਦੇ ਇੱਦਾਂ ਦਾ ਡਿਸੀਜਨ ਉਹਨਾਂ ਨੂੰ ਲੈਣਾ ਪਿਆ। ਜਿਹੜੀ ਰਾਮ ਰਹੀਮ ਦੀ ਪਰੋਲ ਹੈ ਉਹਦਾ ਕੋਈ ਉਹਨਾਂ ਵੱਡਾ ਬਾਹਰ ਆਉਣ ਦਾ ਕਾਰਨ ਨਹੀਂ, ਪਰ ਜਿਹੜੇ ਭਾਈ ਜਗਤਾਰ ਸਿੰਘ ਹਵਾਰਾ ਨੇ ਉਹਨਾਂ ਦੇ ਮਾਤਾ ਜੀ ਇੱਕ ਹਿਸਾਬ ਦੇ ਨਾਲ ਬਿਰਧ ਅਵਸਥਾ ਦੇ ਵਿੱਚ ਮੰਜੇ 'ਤੇ ਪਏ ਹੋਏ, ਉਹਨਾਂ ਨੂੰ ਆਪਣੇ ਆਪ ਦਾ ਵੀ ਨਹੀਂ ਪਤਾ। ਦੋਨਾਂ ਦੇ ਵਿੱਚ ਵਖਰੇਵਾਂ ਮੰਨਦੇ ਹੋ ਜੀ? ਦੇਖੋ ਵਖਰੇਵਾਂ ਤਾਂ ਹੈ, ਉਹ ਤਾਂ ਜਦੋਂ ਜੀ ਕਰਦਾ ਉਹ ਬਾਹਰ ਆ ਜਾਂਦਾ। ਤੇ ਇੱਥੇ ਜਦੋਂ ਦੱਸੋ ਵੀ ਮਾਤਾ ਜਿਹੜੀ ਆਖਰੀ ਸਟੇਜ 'ਤੇ ਆ, ਤੇ ਐਡੀ ਸਾਡੀ ਨਕੰਮੀ ਸਰਕਾਰ ਹੋ ਗਈ, ਇੰਨਾ ਨਕੰਮਾ ਸਿਸਟਮ ਹੋ ਗਿਆ ਵੀ ਇੱਕ ਬੰਦੇ ਨੂੰ ਜਿਹਨੇ ਸਜ਼ਾ ਭੁਗਤ ਲਈ ਆ ਉਹਨੂੰ ਆਪਦੀ ਮਾਤਾ ਨੂੰ ਮਿਲਣ ਦਾ ਅਧਿਕਾਰ ਹੈ ਨਹੀਂ ਗਾ। CBI ਨੂੰ ਮੈਂ ਕਹਿਣਾ ਚਾਹੁੰਦਾ, ਜੇ ਜਗਤਾਰ ਸਿੰਘ ਹਵਾਰਾ ਫਰਾਰ ਹੋਣ ਦਾ ਤੁਹਾਨੂੰ ਡਰ ਆ, ਮੈਨੂੰ ਸਿਸਟਮ ਉੱਥੇ ਜਿੱਥੇ ਜੇਲ੍ਹ 'ਚ ਮਰਜ਼ੀ ਬਿਠਾ ਲਿਆ ਉਹਦੀ ਜਗ੍ਹਾ 'ਤੇ, ਉਹਨਾਂ ਨੂੰ ਪਰੋਲ ਦੇਵੇ, ਬੰਦ ਕਰੇ ਸਾਨੂੰ। ਮੈਂ ਬੈਠਣ ਨੂੰ ਤਿਆਰ ਹਾਂ ਉੱਥੇ। ਇਹ ਕੀ ਗੱਲ ਹੋਈ ਵੀ ਫਰਾਰ ਹੋ ਜਾਊਗਾ ਕੋਈ? ਇਹ ਠੀਕ ਤੁਕ ਨਹੀਂ ਹੈਗੀ। ਇਹ ਸਰਕਾਰਾਂ ਨੇ, ਚਾਹੇ ਪੰਜਾਬ ਸਰਕਾਰ ਆ, ਉਹ ਵੀ ਲਿਖ ਕੇ ਦੇ ਦਿੰਦੀ ਆ ਵੀ ਭਾਈ ਜਗਤਾਰ ਸਿੰਘ ਹਵਾਰੇ ਤੋਂ ਖਤਰਾ ਜੇ ਬਾਹਰ ਆਉਂਦਾ। ਸੈਂਟਰ ਸਰਕਾਰ ਆ, ਉਹ ਵੀ ਛੱਡਣਾ ਨਹੀਂ ਚਾਹੁੰਦੀ। ਸਿਰਫ ਸਿਆਸਤ ਜਿਹੜੀ ਹੈਗੀ ਨੇ ਉਹ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ 'ਤੇ ਹੋ ਰਹੀ ਆ। ਭਾਜਪਾ ਵਾਲੇ ਵੱਡੇ ਵੱਡੇ ਬਿਆਨ ਦਿੱਤੇ ਜਾਂਦੇ ਨੇ ਵੀ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਕਰਾਂਗੇ, ਅਤੇ ਇਹ ਪਰੋਲ ਦਾ ਦੇ ਨਹੀਂ ਸਕਦੇ, ਰਿਹਾਈਆਂ ਕੀ ਕਰਨਗੇ? ਸਾਡੇ ਜਜ਼ਬਾਤਾਂ ਨਾਲ ਜਿਹੜਾ ਹੈਗਾ ਉਹ ਖੇਡਿਆ ਜਾ ਰਿਹਾ। ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਵਾਸਤੇ ਭਾਰਤ ਨੂੰ ਸਿੱਖਾਂ ਦੀਆਂ ਸਭ ਤੋਂ ਵੱਧ ਕੁਰਬਾਨੀਆਂ ਨੇ, ਚਾਹੇ ਉਹ ਫਾਂਸੀਆਂ 'ਤੇ ਚੜ੍ਹੇ, ਚਾਹੇ ਪਕਾਲੇ ਪਾਣੀ ਗਏ, ਚਾਹੇ ਕੁਛ ਵੀ ਹੋਇਆ, ਸਭ ਤੋਂ ਵੱਧ ਜਿਹੜੀ ਕੁਰਬਾਨੀ ਸਿੱਖਾਂ ਦੀ ਆ। ਤਾਂ ਇਹ ਭਾਰਤ ਦੀ ਆਜ਼ਾਦੀ ਦੀ ਹੋਂਦ ਆਈ, ਨਹੀਂ ਇਹਨਾਂ ਨੂੰ ਕਿੱਥੇ ਪੁੱਛਦੇ ਤੇ ਕੌਣ ਜਾਣਦਾ ਸੀ। ਅੱਜ ਵੀ ਭਾਰਤ ਦੀ ਜਿਹੜੀ ਹੋਂਦ ਆ ਸਿੱਖ ਸਰਦਾਰਾਂ ਕਰਕੇ ਬਰਕਰਾਰ ਆ। ਪਾਕਿਸਤਾਨ ਦੇ ਬਾਰਡਰ 'ਤੇ, ਚਾਈਨਾ ਦੇ ਬਾਰਡਰ 'ਤੇ ਸਿੱਖ ਫਾਲਟਨ ਲੱਗੀ ਹੋਈ ਆ। ਜੇ ਉੱਥੇ ਸਿੱਖ ਸਰਦਾਰ ਡਟੇ ਹੋਏ ਨੇ ਤਾਂ ਹੀ ਭਾਰਤ ਨੂੰ ਕੋਈ ਖਤਰਾ ਨਹੀਂ ਹੈਗਾ। ਭਾਰਤ ਦੇ ਲੋਕ ਚੈਨ ਦੀ ਜ਼ਿੰਦਗੀ ਬੈਠੇ ਨੇ ਵੀ ਉਹਨਾਂ ਨੂੰ ਪਤਾ ਵੀ ਉੱਥੇ ਸਿੱਖ ਬੈਠੇ ਨੇ। ਤੁਸੀਂ ਹੋਰ ਉਹਨਾਂ ਨੂੰ ਬਦਲ ਦੇਣ, ਇਹ ਸਿੱਖਾਂ ਨੂੰ ਉੱਥੋਂ ਬੁਲਾ ਲੈਣਾ, ਹੋਰ ਕਿਸੇ ਨੂੰ ਭੇਜ ਕੇ ਦੇਖ ਲੈਣ, ਉੱਥੇ ਪਤਾ ਲੱਗ ਜੂ ਇਹਨਾਂ ਨੂੰ। ਇਹ ਸਿੱਖ ਸਰਦਾਰਾਂ ਕਰਕੇ ਹੀ ਹੈ। ਫਿਰ ਵੀ ਸਿੱਖਾਂ ਦੇ ਨਾਲ ਇਹ ਦੂਰੇ ਮਾਪਦੰਡ, ਫਿਰ ਵੀ ਸਿੱਖਾਂ ਨੂੰ ਜਲੀਲਤਾ ਭਰੀ ਜਿਹੜੀ ਹੈਗੀ ਆ ਉਹ ਦੱਸ ਰਹੇ ਨੇ। ਸਾਨੂੰ ਬੇਗਾਨਗੀ ਦਾ ਅਹਿਸਾਸ ਕਰਾਇਆ ਜਾ ਰਿਹਾ। ਇੱਕ ਪਾਸੇ BJP ਨੇ ਅੱਜ ਹੀ ਕੇਵਲ ਸਿੰਘ ਜਿਹੜਾ ਢਿੱਲੋਂ ਹੈ ਪੰਜਾਬ ਦਾ ਪ੍ਰਧਾਨ ਲਾਇਆ, ਤਾਂ ਖਾਸ ਤੌਰ 'ਤੇ BJP ਇਸ ਚੀਜ਼ ਦਾ ਪ੍ਰਚਾਰ ਕਰ ਰਹੀ ਕਿ ਅਸੀਂ ਪੰਜਾਬ ਦੇ ਵਿੱਚ ਜਿਹੜਾ ਇੱਕ ਦਸਤਾਰਧਾਰੀ ਜਿਹੜਾ ਸਿੱਖ ਹੈ ਉਹਨੂੰ ਪ੍ਰਧਾਨ ਲਾਇਆ ਪੰਜਾਬ ਭਾਜਪਾ ਦਾ। ਤਾਂ ਦੂਜੇ ਪਾਸੇ ਜਿਹੜੇ ਸਿੱਖਾਂ ਦਾ ਇਹ ਵੱਡਾ ਮਸਲਾ ਹੈ ਬੰਦੀ ਸਿੰਘਾਂ ਦੀ ਰਿਹਾਈ, ਫਿਰ ਇਸ ਪਾਸੇ 'ਤੇ ਜਿਹੜੀ BJP ਉਹ ਧਿਆਨ ਕਿਉਂ ਨਹੀਂ ਦੇ ਰਹੀ ਜੀ? ਦੇਖੋ, ਚਾਹੇ ਜਿਹਨੂੰ ਮਰਜ਼ੀ ਸਿਸਟਮ ਲਾ ਲੈਣ, ਇਹ
ਪ੍ਰਧਾਨ ਇਹਨਾਂ ਨੂੰ ਵੋਟਾਂ ਤਾਂ ਮਿਲਦੀਆਂ ਨਹੀਂ ਹੈਗੀਆਂ ਇੱਥੋਂ। ਸਿੱਖ ਲੀਡਰ ਇਹਨਾਂ ਕੋਲੇ ਫਟਾਫਟ ਜਾ ਰਹੇ ਨੇ, ਜਾਂਦੇ ਉਹ ਆਪਦੇ ਡਰ ਤੋਂ ਨੂੰ, ਕਿਉਂਕਿ ਕਦੇ ਈਡੀ ਦਾ ਖਤਰਾ ਹੋ ਜਾਂਦਾ ਇਹਨਾਂ ਨੂੰ, ਕਦੇ ਕਾਸੇ ਦਾ। ਇਹਨਾਂ ਨੇ ਕਾਲੇ ਧਨ ਆਪਦੇ ਸਮੇਂ ਦੇ ਵਿੱਚ ਇਕੱਠੇ ਕਰੇ ਹੋਏ ਨੇ, ਉਹ ਡਰ ਕਰਕੇ ਭਾਜਪਾ ਚੱਲ ਜਾਂਦੇ ਨੇ। ਜਿਹੜਾ ਭਾਜਪਾ ਸ਼ਾਮਲ ਹੋ ਜਾਂਦਾ ਉਹ ਦੁੱਧ ਧੋਤਾ ਬਣ ਜਾਂਦਾ, ਉਹ ਸਾਫ਼ ਹੋ ਜਾਂਦਾ। ਜਿਹੜੇ ਉਹਨਾਂ ਦੀ ਗਿਰਫਤ 'ਚ ਨਹੀਂ ਆਉਂਦਾ ਫਿਰ ਉਹ ਚੋਰ ਹੋ ਜਾਂਦਾ, ਜਿਵੇਂ ਸੰਜੀਵ ਅਰੋੜੇ ਵਰਗੇ ਫੜ ਲਏ, ਹੋਰ ਬਹੁਤ ਸਾਰੇ ਜਿਹੜੇ ਨੇ ਹੈਗੇ ਫੜੇ ਨੇ। ਖਗਵਾਲ ਹੋਰੇ 'ਤੇ ਵੀ ਛਾਪੇ ਪਏ ਨੇ, ਹੋਰ ਬਹੁਤ ਸਾਰੇ ਨੇ। ਇਸ ਤਰ੍ਹਾਂ ਕਰਕੇ ਜਿਹੜਾ ਇਹ ਕੋਈ ਬਹੁਤੀ ਵੱਡੀ ਗੱਲ ਮੈਂ ਨਹੀਂ ਰੱਖਦੀ ਵੀ ਉਹਨੂੰ ਪੱਗ ਵਾਲੇ ਨੂੰ ਪ੍ਰਧਾਨ ਬਣਾਉਣਾ। ਤਾਂ ਇਹਨਾਂ ਦਾ ਸਿਸਟਮ ਵੋਟ ਤਾਂ ਲੋਕਾਂ ਨੇ ਪਾਉਣੀ ਹੈ ਨਾ। ਸ਼ਹਿਰਾਂ ਦੇ ਵਿੱਚ ਇਹਨਾਂ ਦੀ ਵੋਟ ਹੋ ਸਕਦੀ ਆ, ਪਿੰਡਾਂ ਦੇ ਵਿੱਚ ਤਾਂ ਨਹੀਂ ਹੈ। ਫਿਰ ਜਿਹੜੇ ਇੱਥੋਂ ਦੇ ਸਾਡਾ ਹਿੰਦੂ ਭਾਈਚਾਰਾ, ਉਹ ਸਾਡੇ ਵੀਰ ਨੇ, ਪੰਜਾਬ ਦੇ ਜੰਮੇ ਜਾਏ ਨੇ, ਉਹ ਗੱਲ ਸਮਝਦੇ ਨੇ, ਉਹ ਸਿਆਣੇ ਨੇ। ਇੱਥੋਂ ਦੇ ਸਭ ਤੋਂ ਵੱਧ ਸਿਆਣੇ ਹਿੰਦੂ ਪੰਜਾਬ ਦੇ ਵਿੱਚ ਵੱਸਦੇ ਨੇ। ਇੱਥੇ ਕਦੇ ਆਪਣੇ ਦੰਗਾ ਹੋਇਆ ਕਿਤੇ ਸੁਣਿਆ ਤੁਸੀਂ ਵੀ ਸਿੱਖਾਂ ਨੇ ਹਿੰਦੂ ਨੂੰ ਘੇਰ ਕੇ ਮਾਰਿਆ ਹੋਵੇ? ਪੰਜਾਬ ਦੇ ਵਿੱਚ ਇੱਕ ਵੀ ਮੈਨੂੰ ਦਿਖਾ ਦਿਓ ਇਹ ਵੀ ਸਿੱਖਾਂ ਨੇ ਕੋਈ ਹਿੰਦੂ ਘੇਰ ਕੇ ਮਾਰਿਆ ਹੋਵੇ। ਹਾਲਾਂਕਿ ਸਿੱਖਾਂ ਨੂੰ ਜਦੋਂ ਇਹਨਾਂ ਦਾ ਦੌਰ ਲੱਗਦਾ, ਚਾਹੇ ਯੂਪੀ ਦੇ ਵਿੱਚ ਚਾਹੇ ਦਿੱਲੀ ਦੇ ਵਿੱਚ, ਉਹ ਇਕੱਲੇ ਨੂੰ ਘੇਰ ਕੇ ਜਿਹੜਾ ਹੈਗਾ ਹਿੰਦੂ ਨਿਜ਼ਾਮ ਮਾਰਦੇ ਨੇ, ਕੋ ਕੇ ਮਾਰਿਆ ਜਾਂਦਾ। ਤੁਸੀਂ ਦੇਖਦੇ ਹੋ ਵੀਡੀਓ, ਕੋਈ ਨਾ ਕੋਈ ਆਉਂਦੀ ਰਹਿੰਦੀ ਆ। ਇੱਥੇ ਇਹੋ ਜਿਹਾ ਕੋਈ ਨਹੀਂ। ਇਹ ਸਾਡੇ ਹਾਲਾਂਕਿ ਭਾਜਪਾ ਇਹ ਚਾਹੁੰਦੀ ਆ ਵੀ ਇਹ ਇੱਥੇ ਦੰਗੇ ਹੁਣ। ਇੱਥੇ 5-7 ਬੰਦਿਆਂ ਦੀ ਸਾਨੂੰ ਕੋਈ ਪਰਵਾਹ ਨਹੀਂ ਜਿਹੜੇ ਰੌਲਾ ਪਾਉਂਦੇ ਫਿਰਦੇ ਨੇ। ਇਹਨਾਂ ਨੂੰ ਕੌਣ ਪੁੱਛਦਾ? 5-4 ਬੰਦੇ ਹੈਗੇ ਨੇ, ਸਿਰਫ ਉਹ ਆਪਦੀ ਪ੍ਰੋਟੈਕਸ਼ਨ ਖਾਤਰ ਜਿਹੜਾ ਹੈਗਾ ਉਹ ਰੌਲਾ ਪਾਉਂਦੇ ਨੇ। ਪਰ ਇੱਥੋਂ ਆ ਜਿਹੜਾ ਹਿੰਦੂ ਵੀਰ ਨੇ ਉਹ ਸਾਡੇ ਨੇ। ਪੰਜਾਬ ਹੁਣ ਪਿੰਡਾਂ ਦੇ ਵਿੱਚ ਜਾਂ ਹੋਰ ਹਰ ਰੋਜ਼ ਸਾਡਾ ਉਹਨਾਂ ਨੂੰ ਵਾਹ ਵਾਸਤਾ ਰਹਿੰਦਾ, ਦੁਕਾਨਾਂ 'ਤੇ ਆਉਂਦੇ ਜਾਂਦੇ ਨੇ, ਉਹਨੂੰ ਸਿਸਟਮ ਚੰਗਾ ਪਤਾ ਸਮਝਦੇ ਨੇ। ਉਹ ਭਾਜਪਾ ਨੂੰ ਵੋਟ ਨਹੀਂ ਪਾਉਂਦੇ, ਕਾਂਗਰਸ ਨੂੰ ਪਾ ਸਕਦੇ ਨੇ, ਆਪ ਨੂੰ ਪਾ ਸਕਦੇ ਨੇ, ਹੋਰ ਕਿਸੇ ਨੂੰ ਪਾ ਸਕਦੇ ਨੇ, ਉਹਨਾਂ ਨੂੰ ਸਾਰਾ ਪਤਾ। ਜਦੋਂ ਬਾਬਾ ਜੀ ਬੰਦੀ ਸਿੰਘਾਂ ਦੀ ਰਿਹਾਈ ਜਾਂ ਪਰੋਲ ਨੂੰ ਲੈ ਕੇ ਇਦਾਂ ਦੀ ਕੋਈ ਸਮੱਸਿਆ ਪੈਦਾ ਹੁੰਦੀ, ਕੋਈ ਆਬਜੈਕਸ਼ਨ ਖੜੇ ਹੁੰਦੇ ਆ, ਤੇ ਉਸ ਤੋਂ ਬਾਅਦ ਖਾਸ ਤੌਰ ਤੇ ਜਿਹੜੀਆਂ ਸਾਡੀਆਂ ਸਰਮੌਰ ਜਥੇਬੰਦੀਆਂ ਨੇ, ਜਿਹਦੇ ਵਿੱਚ ਐਸਜੀਪੀਸੀ ਦੀ ਮੁੱਖ ਤੌਰ ਤੇ ਜ਼ਿੰਮੇਵਾਰੀ ਚਾਹੀਦੀ ਸੀ ਕਿ ਇਹਦੇ ਉੱਪਰ ਕੋਈ ਨਾ ਕੋਈ ਰਿਐਕਟ ਆਉਂਦਾ ਜਾਂ ਕੋਈ ਸਟੇਟਮੈਂਟ ਆਉਂਦੀ ਅਫੀਸ਼ੀਅਲ ਤੌਰ ਤੇ, ਇਹਨਾਂ ਚੀਜ਼ਾਂ ਦੇ ਵਿੱਚ ਲੱਗਦਾ ਕਿ ਕਿਤੇ ਨਾ ਕਿਤੇ ਬੈਕਫੁੱਟ ਤੇ ਰਹੇ ਆ। ਦੇਖੋ, ਬੰਦੀ ਸਿੰਘਾਂ ਦੀ ਰਿਹਾਈ ਜਿਹੜੀ ਹੈਗੀ ਆ, ਜਦੋਂ ਬਾਦਲਾਂ ਦੀ ਸਰਕਾਰ ਰਹੀ ਸੱਤਾ ਦੇ ਵਿੱਚ, ਇਹ ਉਦੋਂ ਹੀ ਬਾਹਰੇ ਹੋਣੇ ਚਾਹੀਦੇ ਸੀਗੇ। ਜੇ ਇਹਨਾਂ ਦੀ ਕਰਤੂਤ ਚੰਗੀ ਹੁੰਦੀ, ਜੇ ਸੁਹਿਰਦ ਹੁੰਦੇ, ਉਦੋਂ ਕਹਿੰਦੇ ਸੀ ਅਸੀਂ ਬੰਦੀ ਸਿੰਘਾਂ ਵਾਸਤੇ ਕੁਛ ਨਹੀਂ ਕਰ ਸਕਦੇ। ਨੈੱਟ ਦੇ ਉੱਤੇ ਪਿਆ ਸਾਰਾ ਕੁਛ। ਦੇਖੋ, ਸ਼੍ਰੋਮਣੀ ਕਮੇਟੀ ਜਿਹੜੀ ਉਹ ਪੰਜਾਬ ਦੀ ਜਿਹੜੀ ਹੈਗੀ, ਉਹ ਕਹਿੰਦੇ ਮਿੰਨੀ ਪਾਰਲੀਮੈਂਟ ਆ, ਅਤੇ ਉੱਥੇ ਵੀ ਨੁਮਾਇੰਦੇ ਚੁਣੇ ਜਾਂਦੇ ਨੇ ਨਾ, ਵੋਟਿੰਗ ਹੁੰਦੀ ਆ ਨਾ। ਪੰਜਾਬ ਦਾ ਜਿਹੜੀ ਪੰਜਾਬ ਸਰਕਾਰ ਆ, ਉਦੋਂ ਵੱਡਾ ਸਿਸਟਮ ਜਿਹੜਾ ਸ਼੍ਰੋਮਣੀ ਕਮੇਟੀ ਦਾ, ਬਜਟ ਵੀ ਵੱਡਾ ਉਹਨਾਂ ਦਾ, ਚੁਣੇ ਵੀ ਉਹ ਜਾਂਦੇ ਨੇ, ਇਲੈਕਸ਼ਨ ਹੁੰਦੀ ਆ। ਹਾਲਾਂਕਿ 14 ਸਾਲਾਂ ਤੋਂ ਇਲੈਕਸ਼ਨ ਨਹੀਂ ਹੋਈ। ਅਤੇ ਫਿਰ ਮੈਨੂੰ ਦੱਸੋ ਵੀ ਉਹਨਾਂ ਨੇ ਕਦੇ ਮਤਾ ਪਾਇਆ? ਸ਼੍ਰੋਮਣੀ ਕਮੇਟੀ ਨੇ ਮਤਾ ਕਿਉਂ ਨਹੀਂ ਪੇਸ਼ ਕਰਿਆ? ਮਤਾ ਪਾਉਂਦੇ ਵੀ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਨੇ। ਜਗਤਾਰ ਸਿੰਘ ਹਵਾਰੇ ਨੂੰ ਸਰਬੱਤ ਖਾਲਸਾ ਜਥੇਦਾਰ ਬਣਾਇਆ, ਇਹਨੂੰ ਛੱਡੋ, ਅਸੀਂ ਇਹਨੂੰ ਜਥੇਦਾਰ ਦੀ ਪਦਵੀ 'ਤੇ ਇੱਥੇ ਤਖਤ ਸਾਹਿਬ 'ਤੇ ਬਿਠਾਉਣਾ। ਇਹ ਮਤਾ ਕਿਉਂ ਨਹੀਂ ਪਾਉਂਦੇ ਉਹ? ਇਹ ਤਾਂ ਉਹਨਾਂ ਦੇ ਕੋਲੇ ਆ ਨਾ, ਇਹ ਤਾਂ ਸਰਕਾਰ ਕੋਲ ਹੈ ਨਹੀਂ। ਪਾਉਣ ਮਤਾ। ਸੁਹਿਰਦ ਨਹੀਂ ਹੈ ਉਹਨਾਂ ਨੂੰ ਪਤਾ ਵੀ ਜਗਤਾਰ ਸਿੰਘ ਹਵਾਰਾ ਬਾਹਰ ਆਉਂਦਾ ਵੀ ਸਾਡੀ ਦਾਲ ਨਹੀਂ ਗਲਣੀ। ਭਾਈ ਜਗਤਾਰ ਸਿੰਘ ਹਵਾਰਾ, ਦੋ ਹੀ ਬੰਦੇ ਨੇ, ਸ਼ਖਸ ਨੇ, ਇੱਕ ਭਾਈ ਅੰਮ੍ਰਿਤਪਾਲ ਸਿੰਘ ਜੀ ਤੋਂ ਇਹ ਸਾਰੇ ਚੱਲਦੇ ਨੇ। ਡਰਦੇ ਨੇ, ਸਰਕਾਰਾਂ ਵੀ ਡਰਦੀਆਂ ਨੇ, ਅਖੌਤੀ ਅਕਾਲੀ ਵੀ ਡਰਦੇ ਨੇ, ਅਖੌਤੀ ਜਿਹੜੀਆਂ ਰਾਜਨੀਤਿਕ ਧਾਰਮਿਕ ਪਾਰਟੀਆਂ ਸਾਰੀਆਂ ਡਰਦੀਆਂ ਨੇ ਇਹਨਾਂ ਦੋ ਬੰਦਿਆਂ ਤੋਂ। ਕੋਈ ਖਤਰਾ ਨਹੀਂ ਹੈ। ਪੰਜਾਬ ਦੇ ਲੋਕ ਉਹਨਾਂ ਨੂੰ ਚਾਹੁੰਦੇ ਨੇ। ਉਹਨਾਂ ਦੇ ਆਉਣ ਦੇ ਨਾਲ ਕੋਈ ਕੁਛ ਵੀ ਨਹੀਂ ਹੋਣਾ। ਉਹਨਾਂ ਦੇ ਆਉਣ ਦੇ ਨਾਲ ਜਿਹੜਾ ਹੈਗਾ ਪੰਜਾਬ ਸੁਖੀ ਵਸੂਗਾ, ਰੰਗਲਾ ਪੰਜਾਬ ਹੋਊਗਾ। ਅਤੇ ਇਹਨਾਂ ਨੂੰ ਇਹੀ ਡਰ ਆ ਵੀ ਜੇ ਕਿਤੇ ਉਹ ਬੰਦੇ ਬਾਹਰ ਆ ਗਏ, ਸਾਡੇ ਮਾਰ ਕੋਈ ਤੁਰਨਾ ਵੀ ਹੈ ਨਹੀਂ। ਇਹ ਆ ਪੱਕੀ ਗੱਲ ਆ। ਚਾਹੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਛੱਡ ਕੇ ਦੇਖ ਲੈਣਾ, ਚਾਹੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਛੱਡਣਾ, ਜਿਸ ਦਿਨ ਬਾਹਰ ਆ ਗਏ ਉਹ, ਜਿਹੜੀ ਇੱਥੋਂ ਦੀ ਸਿਆਸਤ ਆ, ਧਾਰਮਿਕ ਅਤੇ ਰਾਜਨੀਤਿਕ, ਉਹ ਇਹਨਾਂ ਜਿਹੜੇ ਅਖੌਤੀ ਹੁਣ ਚੌਧਰਾਂ ਕਰਦੇ ਫਿਰਦੇ ਨੇ, ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ, ਕੁੱਟਿਆ, ਮਾਰਿਆ, ਇਹਨਾਂ ਕੋਲ ਰਹਿਣੀ ਨਹੀਂ ਹੈਗੀ। ਇਹਨਾਂ ਨੂੰ ਇਹੀ ਗੱਲ ਸਤਾਉਂਦੀ ਆ। ਇਹ ਵਾਰ-ਵਾਰ ਰੋੜਾ ਇਹੀ ਬਣਦੇ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ। ਜਿਹੜਾ ਹਾਈ ਕੋਰਟ ਨੇ 3 ਜੂਨ ਤੱਕ ਦਾ ਜਿਹੜਾ ਡਿਸੀਜਨ ਹੈ ਰਾਖਵਾਂ ਰੱਖਿਆ,
ਕੀ ਲੱਗਦਾ ਕਿ 3 ਜੂਨ ਨੂੰ ਕੋਈ ਹਾਈ ਕੋਰਟ ਇਸ ਮਾਮਲੇ ਦੇ ਵਿੱਚ ਕੋਈ ਸੰਜੀਦਗੀ ਦੇ ਨਾਲ ਡਿਸੀਜਨ ਲੈ ਸਕਦਾ ਜੀ? ਦੇਖੋ, ਅਸੀਂ ਜੇ ਤਾਂ ਹਾਈ ਕੋਰਟ ਵਾਕਈ ਨਿਆਂਪਾਲਿਕਾ ਹੈ, ਫਿਰ ਭਾਈ ਜਗਤਾਰ ਸਿੰਘ ਹਵਾਰੇ ਨੂੰ ਜਿਹੜੀ ਹੈਗੀ ਆ ਦੇਣੀ ਚਾਹੀਦੀ ਆ। ਜਦੋਂ ਉਹਨੇ ਸਜ਼ਾ ਹੀ ਭੁਗਤ ਲਈ, ਫਿਰ ਫਰਾਰ ਹੋਣ ਦੀਆਂ ਗੱਲਾਂ ਕਿਉਂ ਕਰਨੀਆਂ ਨੇ? ਉਹਨੂੰ ਰਿਹਾ ਕਰੋ। ਜੇ ਕੋਈ ਕ੍ਰਾਈਮ ਬਾਹਰ ਆ ਕੇ ਕਰਨਗੇ ਉਹ, ਫਿਰ ਪੁਲਿਸ ਹੈ ਨਹੀਂ ਗੀ, ਫਿਰ ਪ੍ਰਸ਼ਾਸਨ ਨਹੀਂ ਹੈਗਾ, ਫਿਰ ਗੌਰਮੈਂਟ ਨਹੀਂ ਹੈ, ਫਿਰ ਫੜ ਲੈਣਾ। ਇੱਕ ਵਾਰੀ ਤਾਂ ਉਹਨਾਂ ਨੂੰ ਰਾਈਟ ਬਣਦਾ ਨਾ, ਕਾਨੂੰਨ ਦੇ ਮੁਤਾਬਕ, ਸੰਵਿਧਾਨ ਦੇ ਮੁਤਾਬਕ ਉਹਨਾਂ ਦਾ ਹੱਕ ਬਣਦਾ ਬਾਹਰ ਆਉਣ ਦਾ। ਫਿਰ ਧੱਕਾ ਹੀ ਹਰ ਟਾਈਮ ਕਿਉਂ? ਹਰ ਵੇਲੇ ਧੱਕਾ ਕਿਉਂ? ਧੱਕਾ ਇਸ ਕਰਕੇ ਕਿ ਅਸੀਂ ਸਿੱਖ ਹਾਂ, ਹੋਰ ਕੋਈ ਗੱਲ ਨਹੀਂ ਹੈ। ਤਮਾਮ ਸਾਰੇ ਸਵਾਲਾਂ ਨੂੰ ਲੈ ਕੇ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਹਾਈ ਕੋਰਟ ਦਾ ਰੁਖ ਕੀਤਾ ਗਿਆ, ਤੇ ਉਸ ਤੋਂ ਬਾਅਦ CBI ਦਾ ਇਸ ਮਾਮਲੇ ਦੇ ਵਿੱਚ ਕੋਰਟ ਨੂੰ ਜਿਹੜਾ ਜਵਾਬ ਸੀ ਉਹ ਤਮਾਮ ਸਾਰੇ ਜਿੱਥੇ ਸਵਾਲੀਆ ਚਿੰਨ੍ਹ ਖੜੇ ਕਰਦਾ, ਤਾਂ ਉੱਥੇ ਕੋਰਟ ਦੇ ਵੱਲੋਂ 3 ਜੂਨ ਤੱਕ ਦਾ ਜਿਹੜਾ ਰੱਖਿਆ ਹੋਇਆ ਡਿਸੀਜਨ ਹੈ ਉਹ ਵੀ ਕਿਤੇ ਨਾ ਕਿਤੇ ਬਹੁਤ ਸਾਰੇ ਭਵਿੱਖ ਦੇ ਵਿੱਚ ਫੈਸਲੇ ਜਿਹੜੇ ਤੈਅ ਕਰ ਸਕਦਾ ਹੈ। ਅੱਗੇ ਵੀ ਤਮਾਮ ਸਾਰੇ ਸੰਜੀਦਾ ਵਿਸ਼ਿਆਂ ਨੂੰ ਲੈ ਕੇ ਪੰਥ ਦੇ ਪੰਜਾਬ ਦੇ ਵੱਖ-ਵੱਖ ਮਸਲਿਆਂ ਦੇ ਉੱਪਰ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।